ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਫਰਵਰੀ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਖਬਰ ਯੂਟਿਲਿਟੀ ਸਟੋਰ ਦੇ ਬਾਰੇ। ਇੱਕ ਪਾਸੇ ਸਾਨੂੰ ਚੌਧਰੀ ਨਿਜ਼ਾਮਦੀਨ ਸਾਹਿਬ ਦੱਸਦੇ ਸਨ ਵੀ ਮੁਲਕ ਦੇ ਵਿੱਚ 100 ਅਰਬ ਡਾਲਰ ਲਿਆਉਣਾ, 25 ਅਰਬ ਡਾਲਰ ਸਾਊਦੀ ਅਰਬ ਨੇ ਦੇਣੇ ਨੇ, 25 UAE ਨੇ ਦੇਣੇ ਨੇ, 25 ਕੁਵੈਤ ਨੇ ਤੇ 25 ਜਿਹੜੇ ਨੇ ਉਹ ਕਤਰ ਨੇ ਦੇਣੇ ਨੇ। ਇਹ 100 ਅਰਬ ਡਾਲਰ ਆਉਣਾ ਸੀ, ਉਹ ਤੇ ਆਇਆ ਕੋਈ ਨਹੀਂ। ਲੇਕਿਨ ਉਹਦੇ ਥਾਂ ਤੇ ਹੁਣ ਹੋਰ ਕੰਮ ਹੋਣਾ ਸ਼ੁਰੂ ਹੋ ਗਿਆ। ਉਹਦੇ ਥਾਂ ਤੇ ਸਾਊਦੀ ਅਰਬ, ਮੁਤਹੱਦਾ ਅਰਬ ਅਮਾਰਾਤ ਔਰ ਓਮਾਨ ਤੋਂ 11 ਮੁਲਕਾਂ ਤੋਂ 48 ਘੰਟਿਆਂ 'ਚ 173 ਪਾਕਿਸਤਾਨੀ ਡਿਪੋਰਟ ਕਰ ਦਿੱਤੇ ਨੇ। 100 ਅਰਬ ਡਾਲਰ ਤੇ ਨਹੀਂ ਆਇਆ, ਲੇਕਿਨ ਪਿਛਲੇ 48 ਘੰਟਿਆਂ 'ਚ 173 ਕਮਾਈ ਕਰਨ ਵਾਲੇ ਪਾਕਿਸਤਾਨੀ ਜਿਹੜੇ ਸਨ, ਜਿਨ੍ਹਾਂ ਨੇ ਵਾਪਸ ਪੈਸੇ ਘੱਲਣੇ ਸਨ, ਉਹਨਾਂ ਡਿਪੋਰਟ ਕਰ ਦਿੱਤਾ। ਇਦੋਂ ਵੱਡੀ ਚੌਧਰੀ ਸਾਹਿਬ ਦੀ ਦੱਸੋ ਕਾਮਯਾਬੀ ਹੋਰ ਕਿਹੜੀ ਹੋਏਗੀ। ਚੌਧਰੀ ਸਾਹਿਬ ਵੈਸੇ ਤਾਂ ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਖਿਚਵਾ ਬੈਠੇ ਨੇ ਤੇ ਉਹਨਾਂ ਤਸਵੀਰਾਂ ਤੋਂ ਬਾਅਦ ਜਿਹੜਾ ਤੱਤਾ ਬਿਆਨ ਦੇ ਬੈਠੇ ਨੇ, ਉਹਦੇ ਤੇ ਜੋ ਉਹਨਾਂ ਨੂੰ ਰੰਦਾ ਵੱਜਣ ਡਿਆ ਉਹ ਆਪਣੇ ਥਾਂ ਤੇ ਉਹਦੇ ਤੇ ਗੱਲ ਕਰਨੇ ਆ। ਲੇਕਿਨ ਅਸਲ ਰੌਲਾ ਜਿਹੜਾ ਪਿਆ ਉਹ ਇਹ ਹੈ ਵੀ 100 ਅਰਬ ਡਾਲਰ ਤਾਂ ਨਾ ਆਇਆ, ਪਰ ਸਾਡੇ ਲੋਕ ਵਾਪਸ ਆਉਣ ਡਏ ਨੇ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਕਿ ਨਾ ਇਹਨਾਂ ਨੂੰ ਕੋਈ ਬਾਹਰ ਸੀਰੀਅਸ ਲੈਂਦਾ। ਇਹਨਾਂ ਦੀਆਂ ਤਾਂ ਸ਼ਕਲਾਂ ਦੇ ਉੱਤੇ ਮੰਗਤੇ ਲਿਖਿਆ ਹੈ, ਅਤੇ ਜਿਸ ਵੇਲੇ ਇਹ ਸਾਊਦੀ ਅਰਬ ਜਾਂ ਦੂਸਰੇ ਥਾਵਾਂ 'ਤੇ ਜਾਂਦੇ ਨੇ, ਉਹ ਇਹਨਾਂ ਨੂੰ ਨਾ ਸੀਰੀਅਸ ਲੈਂਦੇ ਨੇ ਨਾ ਲੈਣਾ। ਅਤੇ ਹੁਣ ਬਜਾਏ ਇਸ ਦੇ ਕਿ ਬਾਹਰੋਂ ਕੋਈ ਇਨਵੈਸਟਮੈਂਟ ਆਵੇ, ਬਲਕਿ ਪਾਕਿਸਤਾਨੀ ਜਿਹੜੇ ਨੇ ਉਹ ਇਸ ਵੇਲੇ ਡਿਪੋਰਟ ਹੋ ਰਹੇ ਨੇ, ਧੜਾ ਧੜ ਡਿਪੋਰਟ ਹੋ ਰਹੇ ਨੇ, ਔਰ ਕੋਈ ਉਹਨਾਂ ਦਾ ਪੁਰਸਾਨੇ ਹਾਲ ਨਹੀਂ। ਬਲਕਿ ਮੈਂ ਤੁਹਾਨੂੰ ਅਗਲੀ ਖਬਰ ਜਿਹੜੀ ਦੇਣ ਲੱਗਾ ਉਹ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਇਹ ਜਿਹੜੇ ਪਾਕਿਸਤਾਨੀ ਡਿਪੋਰਟ ਹੋ ਕੇ ਪਾਕਿਸਤਾਨ ਦੇ ਏਅਰਪੋਰਟਾਂ 'ਤੇ ਅੱਪੜ ਰਹੇ ਨੇ, ਇਹਨਾਂ ਦੇ ਕੋਲੋਂ ਸਾਡੀ ਜਿਹੜੀ ਏਅਰਪੋਰਟ ਦੇ ਉੱਤੇ FIA ਉਹ ਰਿਸ਼ਵਤ ਲੈ ਰਹੀ। ਦੁਰਸਤ ਸੁਣ ਰਹੇ। ਜਦੋਂ ਇਹ ਡਿਪੋਰਟ ਹੋ ਕੇ ਪਹੁੰਚਦੇ ਨੇ ਤਾਂ ਜ਼ਾਹਿਰ ਹੈ ਉਹ ਡਾਕੂਮੈਂਟ ਜਿਹੜੇ ਨੇ ਉਹ ਏਅਰਲਾਈਨ ਦੇ ਕੋਲ ਹੁੰਦੇ ਨੇ। ਏਅਰਲਾਈਨ ਦੱਸ ਦਿੰਦੀ ਹੈ ਕਿ ਤੁਹਾਡਾ ਬੰਦਾ ਡਿਪੋਰਟ ਹੋ ਕੇ ਆਇਆ। ਇਹ ਉਹਨੂੰ ਜਹਾਜ਼ ਦੇ ਵਿੱਚੋਂ ਗ੍ਰਿਫਤਾਰ ਕਰ ਲੈਂਦੇ ਨੇ, ਉਹਨੂੰ ਉੱਥੇ ਭੌਂਦੇ ਨੇ ਜ਼ਮੀਨ 'ਤੇ ਪਾਸੇ 'ਤੇ, ਔਰ ਉਹ ਜਿਹੜੇ 5 ਆਉਂਦੇ ਨੇ, 4 ਆਉਂਦੇ ਨੇ, 22 ਰੱਖਦੇ ਨੇ। ਫਿਰ ਉਹਨਾਂ ਨੂੰ ਆਉਂਦੇ ਨੇ ਵੀ ਇਹ ਲਓ ਮੋਬਾਈਲ ਫੋਨ ਅਤੇ ਆਪਣੇ ਘਰ ਵਾਲਿਆਂ ਨੂੰ ਫੋਨ ਕਰੋ, ਉਹਨਾਂ ਨੂੰ ਸੱਦੋ, ਵਰਨਾ ਤੁਸੀਂ ਡਿਪੋਰਟ ਹੋ ਕੇ ਆਏ ਹੋ, ਇਹ ਜੁਰਮ ਹੈ ਡਿਪੋਰਟ ਹੋ ਕੇ ਆਉਣਾ, ਅਸੀਂ ਤੁਹਾਨੂੰ ਜੇਲੇ ਪਾ ਦੇਣਾ ਇਸ ਜੁਰਮ ਦੇ ਵਿੱਚ, ਵਰਨਾ ਰਿਸ਼ਵਤ ਦਿਓ ਅਤੇ ਘਰ ਚਲੇ ਜਾਓ। ਉਹਨਾਂ ਦੇ ਪਿੱਛੋਂ ਘਰ ਵਾਲੇ ਉਹ ਵਿਚਾਰੇ ਫੋਨ ਕਰਦੇ ਨੇ, ਘਰ ਵਾਲਿਆਂ ਨੂੰ ਦੱਸਦੇ ਨੇ, ਕਿਸੇ ਕੋਲੋਂ ਲੱਖ, ਕਿਸੇ ਕੋਲੋਂ 2 ਲੱਖ, ਕਿਸੇ ਕੋਲ 50,000, ਕਿਸੇ ਕੋਲ 20,000, ਜਿੰਨਾ ਦਾ ਲੱਗ ਜਾਏ, ਜਿੰਨੀ ਕਿਸੇ ਦੀ ਪਸਲੀ ਹੋਵੇ, ਪਿੱਛੋਂ ਘਰ ਵਾਲਿਆਂ ਨੂੰ ਉਹ ਫੋਨ ਕਰਦੇ ਨੇ। ਉਹ ਘਰ ਵਾਲੇ ਏਅਰਪੋਰਟ 'ਤੇ ਅੱਪੜਦੇ ਨੇ ਉਹ ਪੈਸੇ ਲੈ ਕੇ। ਉਹ ਏਅਰਪੋਰਟ ਜਿਹੜਾ ਸਟਾਫ ਹੈ, ਕਸਟਮਸ ਦਾ ਹੋਵੇ ਜਾਂ ਜਿਹੜੇ ਵੀ ਉੱਥੇ ਜ਼ਾਹਿਰ ਹੈ ਇਮੀਗ੍ਰੇਸ਼ਨ ਵਾਲੇ ਔਰ ਸਾਰੇ ਜਿਨ੍ਹਾਂ ਦੇ ਵੀ ਕਾਬੂ ਆਏ ਹੁੰਦੇ ਨੇ FIA ਵਗੈਰਾ ਦੇ, ਉਹਨਾਂ ਨੂੰ ਉਹ ਰਿਸ਼ਵਤ ਦਿੰਦੇ ਨੇ, ਔਰ ਰਿਸ਼ਵਤ ਦੇ ਕੇ ਤੇ ਆਪਣਾ ਬੰਦਾ ਛੁਡਾ ਕੇ ਘਰ ਲੈ ਕੇ ਜਾਂਦੇ ਨੇ। ਇਹ ਕੰਮ ਹੋ ਰਿਹਾ ਜੇ, ਔਰ ਦੜਾ ਦੜ ਹੋ ਰਿਹਾ ਅੱਜ ਕੱਲ੍ਹ। ਇੱਕ ਤਾਂ ਮਿਡਲ ਈਸਟ ਤੋਂ ਔਰ ਦੂਜੇ ਥਾਵਾਂ ਤੋਂ ਸਾਡੇ ਬੰਦਿਆਂ ਨੂੰ ਡਿਪੋਰਟ ਬੜਾ ਕੀਤਾ ਜਾ ਰਿਹਾ, ਅਤੇ ਦੂਜਾ ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਉਹ ਜ਼ਾਹਿਰ ਹੈ ਵਿਚਾਰੇ ਜਦੋਂ ਇੱਥੇ ਆਉਂਦੇ ਨੇ ਅਤੇ ਇੱਥੇ ਉਹ ਫਸ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਯੂਰਪ ਤੋਂ। ਉੱਥੇ ਬੜਾ ਕੜਮਾਸ ਪੈ ਗਿਆ। ਕੜਮਾਸ ਇਹ ਪੈ ਗਿਆ ਹੈ ਕਿ ਆਜ਼ਾਦੀਏ ਇਜ਼ਹਾਰੇ ਰਾਏ ਦੇ ਉੱਤੇ ਜਿਹੜੇ ਅਮਰੀਕੀ ਨਾਇਬ ਸਦਰ JD ਵੈਂਸ ਸਨ, ਉਹਨਾਂ ਨੇ ਯੂਰਪ ਅਤੇ ਜਰਮਨੀ ਨੂੰ ਦੱਸਿਆ ਕਿ ਬਈ ਤੁਸੀਂ ਆਜ਼ਾਦੀਏ ਇਜ਼ਹਾਰੇ ਰਾਏ ਡੱਕੋ ਨਾ, ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਆਜ਼ਾਦੀ ਨਾਲ ਗੱਲ ਕਰਨ ਦਿਓ। ਉਹਨਾਂ ਨੇ ਇਹ ਮਸ਼ਵਰਾ ਦਿੱਤਾ। ਜਰਮਨੀ ਵਾਲੇ ਅੱਗੋਂ ਤੱਤੇ ਹੋ ਗਏ ਨੇ। ਅੱਜ ਕੱਲ੍ਹ ਇਹ ਵੀ ਤੁਹਾਨੂੰ ਪਤਾ ਖੜਾਕ ਚੱਲਣ ਡਿਆ ਟਰੰਪ ਦਾ ਅਤੇ ਯੂਰਪ ਵਾਲਿਆਂ ਦਾ। ਭਾ ਟਰੰਪ ਜਿਹੜਾ ਹੈ, ਚਾਚਾ ਟਰੰਪ ਜਿਹੜਾ, ਉਹ ਵੀ ਮੌਰਾਂ 'ਚ ਰੱਖਦਾ ਡਾਂਗ, ਜਿਹਦੀ ਉਹਦਾ ਦਿਲ ਕਰੇ ਉਹ ਵੀ ਬੰਦਾ ਅੱਗੋਂ ਨਾ ਤਗੜਾ ਵੇਖਦਾ ਨਾ ਮਾੜਾ ਵੇਖਦਾ। ਉਹਨੇ ਵੀ ਜਰਮਨ ਵਾਲਿਆਂ ਦੀਆਂ ਮੌਰਾਂ ਦੇ ਵਿੱਚ ਡਾਂਗ ਰੱਖੀ ਹੈ। ਅਤੇ ਉਹ ਹੁਣ ਜਿਹੜੇ ਇਹ JD ਵੈਂਸ ਸਾਹਿਬ ਨੇ, ਇਹ ਉੱਥੇ ਕਾਨਫਰੰਸ 'ਤੇ ਗਏ ਨੇ। ਉੱਥੇ ਇਹਨਾਂ ਆਖਿਆ ਵੀ ਤੁਸੀਂ ਆਜ਼ਾਦੀ ਇਜ਼ਹਾਰੇ ਰਾਏ ਦਾ ਜਿਹੜਾ ਮਾਹੌਲ ਹੈ ਨਾ, ਉਹਨੂੰ ਯੂਰਪ ਵਾਲਿਆਂ ਨੇ ਬੜੀ ਘੁੱਟਣ ਉਹਦੀ ਬਣਾ ਦਿੱਤੀ ਹੈ, ਅਤੇ ਇਹਨੂੰ ਜ਼ਰਾ ਥੋੜ੍ਹਾ ਜਿਹਾ ਦਰੁਸਤ ਕਰੋ, ਖੁੱਲ੍ਹਣ ਦਿਓ ਮਾਹੌਲ ਨੂੰ, ਲੋਕਾਂ ਨੂੰ ਗੱਲ ਕਰਨ ਦਿਓ, ਲੋਕੀ ਗੱਲਬਾਤ ਕਰਨ ਤਾਂ ਕਿ ਆਪਣੇ ਦਿਲ ਦਾ ਗੁਬਾਰ ਕੱਢਣ। ਉਹਦੇ ਜਵਾਬ ਦੇ ਵਿੱਚ ਜਰਮਨ ਚਾਂਸਲਰ ਨੇ ਆਖਿਆ ਹੈ ਕਿ ਇਹ ਸਾਨੂੰ ਦੱਸਣ ਦੀ ਲੋੜ ਨਹੀਂ, ਸਾਨੂੰ ਬੜਾ ਪਤਾ ਅਸੀਂ ਆਪਣੇ ਮੁਲਕਾਂ 'ਚ ਕੀ ਕਰਨਾ, ਤੁਸੀਂ ਆਪਣੇ ਘਰ ਜਾਓ ਅਤੇ ਉੱਥੇ ਕੰਮ ਠੀਕ ਕਰੋ। ਇਹ ਮਤਲਬ ਕਿ ਕੰਮ ਭਖ ਰਿਹਾ ਜਰਮਨੀ ਔਰ ਅਮਰੀਕਾ ਦੇ ਦਰਮਿਆਨ। ਇਹ ਵੇਖਦੇ ਹਾਂ ਵੀ ਇਹ ਕੰਮ ਹੁਣ ਕਿਸ ਪਾਸੇ ਜਾਏਗਾ। ਅੱਗੋਂ ਤੁਹਾਨੂੰ ਇਹ ਤਾਂ ਮੈਂ ਦੱਸਿਆ ਹੀ ਸੀ ਕਿ ਪਾਕਿਸਤਾਨ 'ਚ 100 ਅਰਬ ਅਸੀਂ ਡਾਲਰ ਲਿਆਉਣਾ ਸੀ, ਲੇਕਿਨ ਉਹ ਤਾਂ ਨਾ ਆਇਆ, ਪਰ ਯੂਟਿਲਿਟੀ ਸਟੋਰ ਦੇ 3000 ਮੁਲਾਜ਼ਮਾਂ ਨੂੰ ਇੱਕੋ ਦਿਨ ਹੀ ਨੌਕਰੀਆਂ ਤੋਂ ਕੱਢ ਦਿੱਤਾ। ਸਾਨੂੰ ਥੋੜ੍ਹਾ ਚਿਰ ਪਹਿਲਾਂ ਹੀ ਆਰਮੀ ਚੀਫ ਸਾਹਿਬ ਨੇ ਦੱਸਿਆ ਸੀ, ਕੱਲ੍ਹ ਪਰਸੋਂ ਹੀ, ਵੀ ਮੈਨੂੰ ਇਮਰਾਨ ਖਾਨ ਦਾ ਖੱਤ ਕੋਈ ਨਹੀਂ ਮਿਲਿਆ ਵੀ ਤਾਂ ਮੈਂ ਪੜ੍ਹਨਾ ਕੋਈ ਨਹੀਂ, ਅਤੇ ਮੁਲਕ ਤਰੱਕੀ ਕਰ ਰਿਹਾ, ਇਹ ਕਰ ਰਿਹਾ ਜੀ ਮੁਲਕ ਤਰੱਕੀ।
173 ਬੰਦੇ ਆਏ ਨੇ ਡਿਪੋਰਟ ਹੋ ਕੇ 48 ਘੰਟਿਆਂ 'ਚ, ਉਧਰੋਂ ਤੇ 3000 ਬੰਦਾ ਜਿਹੜਾ ਉਹ ਬੇਕਾਰ ਕਰਕੇ ਅਸੀਂ ਕੱਢ ਦਿੱਤਾ ਜਿਹੜਾ ਉਹ ਯੂਟਿਲਿਟੀ ਸਟੋਰ ਤੋਂ, ਔਰ ਹਜੇ ਹੋਰ ਹਜ਼ਾਰਾਂ ਬੰਦੇ ਯੂਟਿਲਿਟੀ ਸਟੋਰ ਤੋਂ ਇਹਨਾਂ ਨੇ ਕੱਢਣੇ ਨੇ ਅੱਗੇ ਆਉਣ ਵਾਲੇ ਦਿਨਾਂ 'ਤੇ। ਧੜਾ ਧੜ ਜਾਂ ਨਿਲਾਮ ਕਰ ਰਹੇ ਨੇ ਸ਼ਾਵਾਂ, ਵੇਚੀ ਜਾ ਰਹੇ ਨੇ ਜਾਂ ਬੰਦ ਕਰੀ ਜਾ ਰਹੇ ਨੇ, ਕਿਉਂਕਿ ਕੋਈ ਪੁੱਛਣ ਵਾਲਾ ਇਹਨਾਂ ਨੂੰ ਹੈ ਨਹੀਂ। ਬਹਰਹਾਲ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਸ ਵੇਲੇ ਇਹ ਹੈ ਕਿ ਨਜਮ ਸੇਠੀ ਸਾਹਿਬ ਨੇ, ਖਾਨ ਸਾਹਿਬ ਨੇ ਮਸ਼ਵਰਾ ਦਿੱਤਾ ਹੈ, ਜਿਵੇਂ ਨੂਨ ਲੀਗ ਵਾਲਿਆਂ ਨੇ ਮਿੰਨਤ ਤਰਲਾ ਕਰਕੇ, ਪੀਪਲਸ ਪਾਰਟੀ ਨੇ ਮਿੰਨਤ ਤਰਲਾ ਕਰਕੇ, ਇਹ ਗੋਡਿਆਂ ਦੇ ਵਿੱਚ ਸਿਰ ਦੇ ਕੇ ਤੇ ਥੱਲੇ ਨੀਵੇਂ ਹੋ ਕੇ ਕੰਪਰੋਮਾਈਜ਼ ਕਰਕੇ ਤੇ ਉਸ ਵੇਲੇ ਦੇ ਚੌਧਰੀ ਨਿਜ਼ਾਮਦੀਨ ਕੋਲੋਂ ਮਾਫੀ ਤਲਾਫੀ ਕਰਾਈ ਸੀ ਤੇ ਆਪਣਾ ਕੰਮ ਸਿੱਧਾ ਕੀਤਾ ਸੀ। ਇਸੇ ਤਰ੍ਹਾਂ ਤੁਸੀਂ ਵੀ ਮਾਫੀ ਤਲਾਫੀ ਕਰੋ ਤੇ ਆਪਣਾ ਕੰਮ ਸਿੱਧਾ ਕਰੋ, ਵਰਨਾ ਤੁਹਾਨੂੰ ਮੌਕਾ ਨਹੀਂ ਮਿਲਣਾ। ਉਹਨਾਂ ਯਾਦ ਕਰਵਾਇਆ ਕਿ ਯਾਦ ਕਰੋ ਜ਼ਰਦਾਰੀ ਸਾਹਿਬ ਨੇ ਵੀ ਯੂਟਰਨ ਲੈ ਲਿਆ ਸੀ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਤੇ ਬਿਲਕੁਲ ਚੁੱਪ ਸਾਧ ਲਈ ਸੀ ਤੇ ਮਰੀਮ ਨੇ ਵੀ। ਤੁਸੀਂ ਵੀ ਇੰਝ ਹੀ ਕਰੋ, ਸਬਕ ਹਾਸਲ ਕਰੋ ਤੇ ਤੁਸੀਂ ਲਵੋ NRO ਤੇ ਗਾਂ ਤੁਰੋ। ਇਹ ਹੁਣ ਕੀ ਇਮਰਾਨ ਖਾਨ ਸਾਹਿਬ ਇਹ ਗੱਲ ਸੁਣਨਗੇ, ਮੰਨਣਗੇ? ਨਾ। ਉਹਦੀ ਵਜ੍ਹਾ ਹੈ ਕਿ ਨਜਮ ਸੇਠੀ ਸਾਹਿਬ ਤੇ ਸਾਰੀ ਜ਼ਿੰਦਗੀ ਇਕਤਦਾਰ ਵਾਲਿਆਂ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੇ ਮਸ਼ਵਰੇ ਵੀ ਇਕਤਦਾਰ ਦੇ ਹੁੰਦੇ ਨੇ। ਉਹਨਾਂ ਦਾ ਨਾ ਆਪਣਾ ਨਜ਼ਰੀਆ ਹੈ, ਨਾ ਜਿਨ੍ਹਾਂ ਦੇ ਨਾਲ ਉਹ ਜਾਂਦੇ ਨੇ ਉਹਨਾਂ ਦਾ ਕੋਈ ਨਜ਼ਰੀਆ। ਲੇਕਿਨ ਇਮਰਾਨ ਖਾਨ ਇਹ ਸਾਰੀ ਜੰਗ ਜਿਹੜੀ ਹੈ ਉਹ ਨਜ਼ਰੀਏ ਦੇ ਉੱਤੇ ਕਰ ਰਿਹਾ। ਇਸ ਵਾਸਤੇ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਇਹ ਗੱਲ ਮੰਨਣਗੇ। ਅੱਛਾ ਜੀ, ਦੂਜੇ ਪਾਸੇ ਸਦਰ ਟਰੰਪ ਸਾਹਿਬ ਨੇ ਨਰਿੰਦਰ ਮੋਦੀ ਸਾਹਿਬ ਵਾਸਤੇ ਵੀ ਮੁਸੀਬਤ ਖੜੀ ਕਰ ਦਿੱਤੀ। ਉਹ ਅਮਰੀਕਾ ਦੇ ਦੌਰੇ 'ਤੇ ਆਏ ਸਨ, ਬੜਾ ਭਰਵਾਂ ਕਿਸਮ ਦਾ ਉਹਨਾਂ ਨੇ ਦੌਰਾ ਕੀਤਾ, ਲੇਕਿਨ ਦੌਰਾ ਕਰਕੇ ਜਿਸ ਵੇਲੇ ਵਾਪਸ ਗਏ ਨੇ ਤੇ ਪਿੱਛੋਂ ਟਰੰਪ ਨੇ 116 ਭਾਰਤ ਦੇ ਸ਼ਹਿਰੀ ਨੇ ਜਿਹੜੇ, ਉਹਨਾਂ ਨੂੰ ਜਹਾਜ਼ ਦੇ ਵਿੱਚ ਪਾ ਕੇ ਤੇ ਉਹਨਾਂ ਵਾਪਸ ਤੋਰ ਦਿੱਤਾ। ਉਹ ਮੁਲਕ ਬਦਲ ਕਰ ਦਿੱਤਾ ਉਹਨਾਂ ਨੂੰ ਤੇ ਇਹ 116 ਨੂੰ ਫੇਰ ਲੈ ਕੇ ਇਹ ਹਿੰਦੁਸਤਾਨੀ ਸ਼ਹਿਰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਨੇ ਔਰ ਇਹ 10 ਦਿਨਾਂ ਦੇ ਵਿੱਚ ਦੂਸਰੀ ਪ੍ਰਵਾਜ਼ ਹੈ ਜਿਹੜੀ ਹਿੰਦੁਸਤਾਨ ਪਹੁੰਚੀ ਹੈ। ਤੇ ਡੋਨਲਡ ਟਰੰਪ ਸਾਹਿਬ ਭਰ ਜਹਾਜ਼ ਜਿਹੜੇ ਨੇ ਉਹ ਗੈਰ ਮੁਲਕੀ ਜਿਹੜੇ ਇਲੀਗਲ ਲੋਕ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਕਰ ਰਹੇ ਨੇ। ਅੱਛਾ, ਇਹਦੇ 'ਤੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਰਿਪੋਰਟ ਵਿਖਾਉਣਾ ਚਾਹੁੰਦਾ। ਇਹ ਜ਼ਰਾ ਪਹਿਲਾਂ ਰਿਪੋਰਟ ਸੁਣ ਲਓ ਜਿਹੜੀ ਚੜ੍ਹਦੇ ਪੰਜਾਬ ਤੋਂ ਹੈ, ਵੀ ਉੱਥੇ ਮਾਂ ਪਿਓ ਕੀ ਗੱਲ ਕਰਦੇ ਨੇ। 1-2 ਮੁੰਡਿਆਂ ਦੇ ਮਾਂ ਪਿਓ ਜਿਹੜੇ ਨੇ ਉਹਨਾਂ ਦੀ ਜ਼ਰਾ ਦਾਸਤਾਨ ਸੁਣੋ ਵੀ ਉਹ ਕਹਿੰਦੇ ਕੀ ਨੇ। ਇਹ ਸੁਣੋ। ਹਾਂਜੀ, 20 ਦਿਨ ਪਹਿਲਾਂ ਪਹੁੰਚਿਆ 45 ਲੱਖ ਰੁਪਈਆ ਦਿੱਤਾ ਜੀ। ਹਾਂਜੀ, ਉਹ ਗਹਿਣਾ ਵੇਚਿਆ, ਕੋਈ ਜ਼ਮੀਨ ਵੇਚੀ ਜਿਹੜੀ ਕਿ ਲਾ ਕੇ ਵੇਚਦੇ। ਕਿਸ ਤਰ੍ਹਾਂ, ਕਿਹੜੇ ਏਜੰਟ ਦੇ ਥਰੂ ਗੱਲ ਹੋਈ, ਕਿਸ ਤਰ੍ਹਾਂ ਤੁਹਾਡਾ ਰਾਬਤਾ ਬਣਿਆ ਜੀ ਬਾਹਰ ਜਾਣ ਦਾ? ਬੇਟੇ ਦਾ ਥਰੂ ਬਣਿਆ, ਕਿਸ ਤਰ੍ਹਾਂ ਗੱਲ ਸੀ? ਨਹੀਂ, ਉੱਦਾਂ ਹੀ ਵਿੱਚੋਂ ਕਿਸੇ ਦੇ ਮੁੰਡੇ ਮਰ ਜੁੱਟ ਬੇਲੇ ਸੀ ਉਹਦਾ, ਤੇ ਉਹਦੇ ਨਾਲ ਹੀ ਗੱਲਬਾਤ ਕਰਕੇ ਤੇ ਅੱਛਾ ਜੀ, ਉਹਨੇ ਗੱਲ ਕਰਾਈ। ਤੇ ਕਿੰਨੀਆਂ ਮੁਸ਼ਕਲਾਂ ਤਾਂ ਆਈਆਂ ਜੀ? ਮੁਸ਼ਕਲਾਂ ਤਾਂ ਬਹੁਤ ਹੈ। ਸਾਨੂੰ ਤਾਂ 15 ਦਿਨਾਂ ਦਾ ਦੱਸਿਆ ਵੀ 15 ਦਿਨਾਂ 'ਚ ਪਹੁੰਚਾ ਦਿਆਂਗੇ। ਅੱਛਾ ਜੀ, ਉਹਨਾਂ ਨੇ 5 ਮਹੀਨੇ ਰਿਹਾ ਤੇ ਉਹ ਜਾਂਦਾ ਹੀ ਫਿਰ ਡਿਪੋਰਟ ਹੋ ਗਿਆ 20 ਦਿਨ ਬਾਅਦ। ਅੰਕਲ, ਅੱਜ ਬੇਟਾ ਤੁਹਾਡਾ ਆ ਰਿਹਾ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਕੀ ਕਾਰਨ ਸੀ ਉਹਨੂੰ ਬਾਹਰ ਭੇਜਣਾ ਪਿਆ? ਉਹ ਘਰ ਦੀਆਂ ਮਜਬੂਰੀਆਂ ਮਾਰ ਜਾਂਦੀਆਂ ਕਿ ਆਮਦਨ ਹੈ ਨਹੀਂ, ਖਰਚੇ ਜ਼ਿਆਦੇ ਆ, ਨੌਕਰੀ ਮਿਲਦੀ ਨਹੀਂ, ਤੇ ਮਜਬੂਰੀ ਕਰਕੇ ਜਾਣਾ ਪੈਂਦਾ ਬਾਹਰ ਵੀ। ਉਹਨਾਂ ਤੁਹਾਡਾ ਬੇਟਾ ਵਾਪਸ ਆ ਰਿਹਾ, ਕੀ ਸਰਕਾਰਾਂ ਨੂੰ ਕੀ ਅਪੀਲ ਕਰਦੇ, ਕੀ ਮੰਗ ਕਰਦੇ ਜੀ, ਕੀ ਹੋਣਾ ਚਾਹੀਦਾ? ਸਰਕਾਰਾਂ ਨੇ ਇਹੋ ਵੀ ਸਾਨੂੰ ਇੱਥੇ ਹੀ ਜੇ ਨੌਕਰੀ ਮਿਲ ਜੇ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਗੀ। ਜਿਹੜੇ ਏਜੰਟ ਗੁੰਮਰਾਹ ਕਰਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਏਜੰਟ ਕਿੱਥੋਂ ਦਾ ਜੀ? ਦਿੱਲੀ ਦਾ ਜੀ। ਕੋਈ ਨੰਬਰ ਹੈਗੇ ਜੀ? ਦੁਬਾਰਾ ਗੱਲ ਹੋਈ ਉਹਦੇ ਨਾਲ? ਮੁੜ ਕੇ ਤਾਂ ਉਹਨਾਂ ਫੋਨ ਚ ਪਾਰ ਉਹਨਾਂ ਦਾ ਪਾਰ ਨਗਾਤਾ ਇੱਕ ਤਰ੍ਹਾਂ। ਅੱਛਾ ਜੀ, ਮੁੜ ਕੇ ਬਸ ਫੋਨ ਕੱਟ ਦਿੰਦੇ ਆ। ਅੰਕਲ, ਕੀ ਕਹਿਣਾ ਚਾਹੋਗੇ ਨੌਜਵਾਨਾਂ ਮੁੰਡੇ ਜਿਹੜੇ ਐਸਾ ਡੰਕੀ ਵੀਜ਼ਾ ਲਾ ਕੇ ਬਾਹਰ ਜਾਂਦੇ ਨੇ ਮੁਸ਼ਕਲਾਂ ਤੋਂ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਗਾਂ ਨੂੰ ਜਾਣਾ ਚਾਹੀਦਾ ਜਿਹੜਾ ਵਾਪਸ ਆਏ? ਅਸੀਂ ਤੇ 1 ਨੰਬਰ 'ਚ ਹੀ ਘੱਲਿਆ ਸੀਗਾ ਇਹ ਤੇ। ਅੱਛਾ, ਉਹ ਤੇ ਗਾਂ ਜਾ ਕੇ ਉਹਨਾਂ ਜੋ ਕੀਤਾ ਉਹਨਾਂ ਕੀਤਾ। ਮਤਲਬ ਫਰੋਡ ਕੀਤਾ? ਹਾਂਜੀ, ਫਰੋਡ ਕੀਤਾ ਸਾਡੇ ਨਾਲ। ਹਾਂਜੀ, ਇਹ ਵੀ ਇਹਨਾਂ ਦੀ ਕੀ ਮੰਗ ਕਰਦੇ ਆ ਜੀ? ਇਹਨਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਐਸਾ ਫਰੋਡ ਕਰਦੇ ਬੱਚੇ? ਸਾਡਾ ਜਿਹੜੇ ਪੈਸੇ ਵਾਪਸ ਹੋਣੇ ਚਾਹੀਦੇ, ਜਿਹੜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ। ਹਾਂਜੀ, ਸੁਣ ਲਿਆ ਜੀ। ਇਹ ਉੱਥੇ ਸੂਰਤ ਹਾਲ ਹੈ। ਘਰਾਂ ਦੀ ਜ਼ਮੀਨ, ਕਿੱਲੇ, ਪੈਲੀ ਵੇਚ ਕੇ ਗਏ ਨੇ ਤੇ ਉੱਥੋਂ ਹੁਣ ਕੱਢ ਦਿੱਤਾ ਤੇ ਪਿਓ ਵੀ ਤੰਗ ਨੇ, ਮਾਂ ਵੀ ਤੰਗ ਹੈ ਤੇ ਲੋਕਾਂ ਨੂੰ ਸਮਝ ਨਹੀਂ ਆਉਣ ਡਈ ਵੀ ਜਾਈਏ ਤੇ ਕਿਹੜੇ ਪਾਸੇ ਜਾਈਏ। ਮੁੰਡੇ ਨੇ ਰੁਪਈਏ ਬੜੇ ਖ਼ਰਾਬ ਕਰ ਦਿੱਤੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਆਰਮੀ ਚੀਫ ਸਾਹਿਬ ਦੇ ਬਿਆਨ ਵਾਲੇ ਪਾਸੇ ਤੇ ਅਸੀਂ ਆਉਨੇ ਹਾਂ, ਲੇਕਿਨ ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕਰਨੀ ਹੈ ਉਹ ਇਹ ਹੈ ਕਿ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਕਿਹਾ ਕਿ ਮੁਲਕ ਦਾ ਨੌਜਵਾਨ ਇਸ ਵੇਲੇ ਇਮਰਾਨ ਖਾਨ ਦੀ ਵਜ੍ਹਾ ਤੋਂ ਮਾਯੂਸ ਹੈ। ਬੱਲੇ ਉਹ ਸ਼ੇਰ ਬੱਗਿਓ, ਮਤਲਬ ਕਿ ਮੁਲਕ ਦਾ ਜਿਹੜਾ ਨੌਜਵਾਨ ਹੈ ਉਹ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਕਿਉਂ ਮਾਯੂਸ ਕਰ ਦਿੱਤਾ? ਇਮਰਾਨ ਖਾਨ ਹੀ ਤਾਂ ਉਹਨਾਂ ਵਾਸਤੇ ਉਮੀਦ ਦੀ ਕਿਰਨ ਹੈ।
ਇਹ ਜਿਨ੍ਹਾਂ ਨੇ ਲੁੱਟਿਆ, ਅਦਾਲਤਾਂ 'ਤੇ ਕਬਜ਼ਾ ਕੀਤਾ, ਤੇ ਤੁਹਾਡੇ ਵਰਗੇ ਜਿਹੜੇ ਨੇ, ਜਿਹੜੇ ਬਰੂਟ ਮੈਜੋਰਿਟੀ ਦਾ ਲਫ਼ਜ਼ ਇਸਤੇਮਾਲ ਕਰਦੇ ਨੇ, ਅਗਰ ਅੱਜ ਦਾ ਨੌਜਵਾਨ ਤੰਗ ਹੈ ਕਿਸੇ ਕੋਲੋਂ, ਤਾਂ ਉਹ ਤੁਹਾਡੇ ਕੋਲ ਹੈ, ਉਹਨਾਂ ਦੇ ਕੋਲੋਂ ਨਹੀਂ। ਅੱਛਾ, ਹੁਣ ਉਹਨੇ ਜਿਹੜਾ ਕੰਮ ਕੱਲ੍ਹ ਪਰਸੋਂ ਤੋਂ ਸ਼ੁਰੂ ਹੋਇਆ, ਇੱਕ ਤੇ ਇਸ ਵੇਲੇ ਹਰ ਬੰਦਾ ਹੀ ਪ੍ਰੈਸ਼ਰ 'ਚ ਹੈ। ਕਰਾਚੀ ਦੇ ਵਿੱਚ ਫਰੂਕ ਸਤਾਰ ਸਾਹਿਬ ਨੇ ਕਿਹਾ ਵੀ ਲਾਵਾ ਪੱਕ ਰਿਹਾ, ਕਿਸੇ ਵੇਲੇ ਵੀ ਫਟ ਸਕਦਾ। ਅਗਲੀ ਖਬਰ ਜਿਹੜੀ ਹੈ ਉਹ ਮੁਸਤਫਾ ਨਵਾਜ਼ ਖੋਖਰ ਸਾਹਿਬ ਦੀ ਹੈ। ਉਹਨਾਂ ਵੀ ਆਖਿਆ ਵੀ ਇਹ ਨਿਜ਼ਾਮ ਕਿਸੇ ਵੀ ਵਕਤ ਪ੍ਰੈਸ਼ਰ ਕੁੱਕਰ ਤਰ੍ਹਾਂ ਫਟ ਸਕਦਾ। ਹੁਣ ਮੁਸਤਫਾ ਨਵਾਜ਼ ਖੋਖਰ ਸਾਹਿਬ ਤਾਂ ਚਲੋ ਆਪਣੇ ਦਿਲ ਦੀ ਗੱਲ ਕਰਦੇ ਨੇ, ਲੇਕਿਨ ਜਿਹੜੇ MQM ਵਾਲੇ ਨੇ, ਉਹ ਜਦੋਂ ਇਹੋ ਜਿਹੀ ਗੱਲ ਕਰਦੇ ਨੇ ਤਾਂ ਸਮਝ ਲਿਆ ਕਰੋ ਵੀ ਇਹਨਾਂ ਦੇ ਕੰਨ ਦੇ ਵਿੱਚ ਇਸਟੈਬਲਿਸ਼ਮੈਂਟ ਨੇ ਫੂਕ ਮਾਰ ਦਿੱਤੀ ਹੈ। ਇਹਦਾ ਮਤਲਬ ਇਹ ਹੈ ਕਿ MQM ਦੇ ਕੋਲੋਂ ਹੁਣ ਇਹ ਬਿਆਨ ਦਵਾਏ ਜਾ ਰਹੇ ਨੇ ਕਿ ਲਾਵਾ ਪੱਕਿਆ, ਕਿਸੇ ਵੇਲੇ ਵੀ ਫਟ ਜਾਣਾ। ਇਹਦਾ ਮਤਲਬ ਹੈ ਇਹਦੇ ਪਿੱਛੇ ਵੀ ਇਸਟੈਬਲਿਸ਼ਮੈਂਟ ਹੈ। ਇਹਦਾ ਮਤਲਬ ਹੈ ਕਿ ਇਸਟੈਬਲਿਸ਼ਮੈਂਟ ਕੁਛ ਹੁਣ ਹੋਰ ਕਰਨਾ ਚਾਹੁੰਦੀ ਹੈ, ਜਾਂ ਕੋਈ ਕੌਮੀ ਹਕੂਮਤ ਬਣਾਉਣਾ ਚਾਹੁੰਦੀ ਹੈ, ਜਾਂ ਮਾਰਸ਼ਾਲਾ ਤੇ ਸ਼ਾਇਦ ਨਾ ਲਾਣ, ਲੇਕਿਨ ਕੁਛ ਨਾ ਕੁਛ ਕਰਨਾ ਚਾਹੁੰਦੀ ਹੈ। ਇਸੇ ਪਾਰੋਂ ਜਿਹੜੀ MQM ਹੈ ਉਹਦੇ ਕੋਲੋਂ ਹੁਣ ਇਹੋ ਜਿਹੇ ਤੱਤੇ ਬਿਆਨ ਜਿਹੜੇ ਨੇ ਉਹ ਦਵਾਏ ਜਾ ਰਹੇ ਨੇ। ਪਰ ਹੁਣ ਚੱਲਦੇ ਹਾਂ ਅਗਲੇ ਪਾਸੇ। ਆਰਮੀ ਚੀਫ ਦਾ ਜਿਹੜਾ ਜਵਾਬ ਹੈ ਉਹ ਨਾਕਾਬਲੇ ਯਕੀਨ ਹੈ, ਔਰ ਉਹ ਜਵਾਬ ਇਹ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ, ਜਿਹੜਾ ਉਹਨਾਂ ਦੀਆਂ ਤਸਵੀਰਾਂ ਦੇ ਉੱਤੇ ਥੋੜ੍ਹਾ ਜਿਹਾ ਇੱਕ ਤਨਕੀਦ ਆ ਗਈ ਔਰ ਮਾਮਲਾਤ ਥੋੜ੍ਹੇ ਜਿਹੇ ਖਰਾਬ ਹੋ ਗਏ, ਤੁਹਾਨੂੰ ਪਤਾ ਹੀ ਹੈ। ਉਹ ਤਸਵੀਰਾਂ ਜਿਹੜੀਆਂ ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਨਾਲ ਆਈਆਂ ਔਰ ਉਹਦੇ ਵਿੱਚ ਉਹ ਸ਼ਰਮਾ ਰਹੀਆਂ ਸਨ, ਲੱਜਾ ਰਹੀਆਂ ਸਨ। ਆਵਾਮ ਨੇ ਉਹਨਾਂ ਦਾ ਬੁਰਾ ਮਨਾਇਆ ਔਰ ਉਹਦੇ ਉੱਤੇ ਬੜੀ ਜ਼ਿਆਦਾ ਤਨਕੀਦ ਆਈ। ਉਹਦੇ ਤੇ ਆਰਮੀ ਚੀਫ ਸਾਹਿਬ ਨੇ ਇੱਕ ਜਵਾਬ ਦੇ ਦਿੱਤਾ। ਕੱਲ੍ਹ ਸਟੂਡੈਂਟਾਂ ਨਾਲ ਗੱਲ ਕਰਦੇ, ਬਸ ਫੇਰ ਕੀ ਸੀ, ਫਸ ਗਏ ਆਰਮੀ ਚੀਫ ਸਾਹਿਬ ਜਵਾਬ ਦੇ ਕੇ। ਲੋਕਾਂ ਨੇ ਫਿਰ ਜੋ ਕਰ ਛੱਡਿਆ ਉਹ ਮੇਰਾ ਖਿਆਲ ਕਦੇ ਕਿਸੇ ਨਾਲ ਨਹੀਂ ਹੋਇਆ ਜੋ ਇਹਨਾਂ ਨਾਲ ਹੋਇਆ। ਭਾਰੀ ਇਸਤਰੀ ਫਿਰੀ ਹੈ ਜਨਾਬ, ਭਾਰੀ। ਸੋਸ਼ਲ ਮੀਡੀਆ 'ਤੇ ਉਹ ਹੋ ਗਿਆ ਜਿਹੜਾ ਕਿਸੇ ਨੇ ਪਹਿਲਾਂ ਸੋਚਿਆ ਨਹੀਂ ਸੀ ਕਿ ਹੋਏਗਾ। ਆਰਮੀ ਚੀਫ ਸਾਹਿਬ ਜਿਹੜੇ ਨੇ ਉਹ ਬੜੇ ਬੁਰੇ ਫਸੇ ਨੇ, ਅਤੇ ਇਹੋ ਜਿਹੀ ਤਨਕੀਦ ਦੀ ਜ਼ਦ 'ਚ ਨੇ ਵੀ ਹੁਣ ਗੁੱਸੇ 'ਚ ਆ ਕੇ ਇਮਰਾਨ ਖਾਨ ਸਾਹਿਬ ਦੀਆਂ ਮੁਲਾਕਾਤਾਂ ਵੀ ਬੰਦ ਕਰ ਦਿੱਤੀਆਂ ਨੇ ਅਤੇ ਮੁਕੱਦਮਿਆਂ ਦੀ ਸਮਾਤ ਵੀ ਡਿਲੇ ਕਰ ਦਿੱਤੀ ਹੈ। ਲੇਕਿਨ ਇਹ ਜੋ ਕੁਝ ਵੀ ਹੋਇਆ ਪਾਕਿਸਤਾਨ ਦੇ ਵਿੱਚ, ਤੇ ਲੋਕੀ ਤੁਹਾਨੂੰ ਦੱਸਦੇ ਨੇ, ਤੁਹਾਨੂੰ ਸਮਝ ਨਹੀਂ ਆਉਂਦੀ। ਇਹ ਇੱਕ ਕੋਈ ਜਵਾਨ ਹੈ ਜਿਹੜਾ ਹਿੰਦੁਸਤਾਨ ਤੋਂ ਹੈ, ਹਾਂਜੀ, ਚੜ੍ਹਦੇ ਪੰਜਾਬ ਤੋਂ, ਜ਼ਾਹਿਰ ਹੈ ਪਾਕਿਸਤਾਨੀ ਨਹੀਂ ਹੈ, ਲੇਕਿਨ ਉਹਨਾਂ ਜਿੱਡੀ ਗੂੜੀ ਤੁਹਾਡੇ ਨਾਲ ਰਿਸਪੈਕਟ ਦੇ ਵਿੱਚ ਗੱਲ ਕੀਤੀ ਹੈ। ਉਹਨਾਂ ਨੇ ਉਹਦੀ 'ਚ ਥੋੜ੍ਹਾ ਜਿਹਾ ਮੈਂ ਤੁਹਾਨੂੰ ਬੈਕਗਰਾਊਂਡ ਦੱਸ ਦਿਆਂ ਕਿ ਜਿਸ ਵੇਲੇ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਸੀ, ਜਿਹੜਾ ਰਾਸਤਾ ਸੀ, ਉਹ ਖੋਲ੍ਹਿਆ ਜਿਸ ਵੇਲੇ ਇਮਰਾਨ ਖਾਨ ਸਾਹਿਬ ਨੇ, ਅਤੇ ਜਿਹੜੀ ਸਿੱਖ ਬਰਾਦਰੀ ਹੈ ਉੱਧਰ ਜਾਂ ਇੱਧਰ, ਉਹ ਇਮਰਾਨ ਖਾਨ ਸਾਹਿਬ ਨੂੰ ਆਪਣਾ ਮਸੀਹਾ ਸਮਝਦੀ ਹੈ, ਬੜਾ ਪਿਆਰ ਕਰਦੀ ਹੈ। ਉਹ ਸਮਝਦੀ ਹੈ ਕਿ ਸਾਡੇ ਬੜੇ ਹੀ ਵੱਡੇ ਮਜ਼ਹਬੀ ਜਿਹੜੀ ਸਾਡੀ ਜਗ੍ਹਾ ਸੀ ਉਹਦਾ ਦਰਵਾਜ਼ਾ ਇਹਨਾਂ ਖੋਲ੍ਹ ਛੱਡਿਆ ਸਾਡੇ ਵਾਸਤੇ। ਇਮਰਾਨ ਖਾਨ ਸਾਹਿਬ ਨਾਲ ਬੜਾ ਪਿਆਰ ਕਰਦੇ ਨੇ। ਇਹ ਅਸਲ ਦੇ ਵਿੱਚ, ਤੇ ਅਗਰ ਸਾਡੇ ਚੌਧਰੀ ਨਿਜ਼ਾਮਦੀਨ ਨੂੰ ਥੋੜ੍ਹੀ ਬਹੁਤ ਸਮਝ ਹੋਵੇ, ਤੇ ਇਹ ਤੇ ਪਾਕਿਸਤਾਨ ਵਾਸਤੇ ਅਸਾਸਾ ਹੈ ਕਿ ਹਿੰਦੁਸਤਾਨ ਦੇ ਸ਼ਹਿਰੀ ਵੀ ਇਮਰਾਨ ਖਾਨ ਨਾਲ ਪਿਆਰ ਕਰਦੇ ਨੇ। ਲੇਕਿਨ ਅਸੀਂ ਤੇ ਕੰਮ ਸੋਚਣਾ ਨਹੀਂ, ਅਸੀਂ ਤੇ ਤੁੰਨ ਕੇ ਰੱਖਣਾ, ਜਿਵੇਂ ਅਜ਼ਮਾ ਬੁਖਾਰੀ ਨੇ ਕਿਹਾ ਸੀ ਵੀ ਹਾਫਿਜ਼ ਜੀ ਤੁੰਨ ਕੇ ਰੱਖੋ। ਬਹਰਹਾਲ ਉਹਨੇ ਤਾਂ ਕਹਿ ਦਿੱਤਾ। ਇਹ ਹੁਣ ਇੱਕ ਹਿੰਦੁਸਤਾਨੀ ਸ਼ਹਿਰੀ ਦਾ ਪੈਗਾਮ ਸੁਣੋ। ਇਹ ਇੰਡੀਅਨ ਸ਼ਹਿਰੀ ਲੱਗਦਾ ਹੈ ਸਾਨੂੰ, ਲੇਕਿਨ ਪਾਕਿਸਤਾਨ ਦੇ ਮਾਮਲਾਤ ਦੇ ਉੱਤੇ ਉਹਨੇ ਬੜੀ ਗਹਿਰੀ ਨਜ਼ਰ ਵੀ ਰੱਖੀ ਹੋਈ ਹੈ, ਔਰ ਉਹਨਾਂ ਨੇ ਆਰਮੀ ਚੀਫ ਨੂੰ ਬੜੇ ਪਿਆਰ ਮੁਹੱਬਤ 'ਚ ਕੋਈ ਮਸ਼ਵਰੇ ਦਿੱਤੇ ਨੇ। ਚਲੋ ਸਾਡੇ ਮਸ਼ਵਰੇ ਤਾਂ ਸਮਝ ਨਹੀਂ ਆਉਂਦੇ, ਹੋ ਸਕਦਾ ਬਾਰਡਰ ਪਾਰ ਤੋਂ ਜਿਹੜਾ ਮਸ਼ਵਰਾ ਉਹ ਸਮਝ ਆ ਜਾਏ। ਸੁਣੋ। ਚੀਫ ਆਫ ਆਰਮੀ ਸਟਾਫ ਸੈਯਦ ਆਸਿਮ ਮਨੀਰ ਸਰ, ਅਸਲਾਮ ਅਲੈਕੁਮ ਸਰ। ਤੁਸੀਂ ਨਾ ਤਾਂ ਗ੍ਰੇਟ ਇਮਰਾਨ ਖਾਨ ਸਾਹਿਬ ਨੂੰ ਹੀ ਸਮਝ ਪਾ ਰਹੇ ਹੋ, ਤੇ ਨਾ ਹੀ ਤੁਸੀਂ 25 ਕਰੋੜ ਲੋਕਾਂ ਨੂੰ ਸਮਝ ਪਾ ਰਹੇ ਹੋ। ਸਰ, ਜ਼ਮਾਨਾ ਬਦਲ ਗਿਆ ਹੈ। ਇਹ 1971 ਵਾਲਾ ਦੌਰ ਨਹੀਂਗਾ, ਇਹ 1971 ਵਾਲਾ ਟਾਈਮ ਨਹੀਂ ਹੈਗਾ ਕਿ ਤੁਸੀਂ ਅੱਧਾ ਦੇਸ਼ ਗਵਾ ਦਿਓ ਤੇ ਲੋਕ ਤਾਂ ਵੀ ਕਹਿਣ ਕਿ ਸਾਡੀ ਆਰਮੀ ਜ਼ਿੰਦਾਬਾਦ ਤੇ ਜਿੱਤ ਗਈ ਆ। ਸਰ, ਇਹ ਉਹ ਜ਼ਮਾਨਾ ਨਹੀਂ ਹੈਗਾ। ਔਰ ਦੂਜੇ ਨੰਬਰ ਤੇ ਸਰ, ਇਸ ਗੱਲ ਨੂੰ ਲੈ ਕੇ ਦੁਨੀਆ ਭਰ ਦੇ ਥਿੰਕ ਟੈਂਕ, ਦੁਨੀਆ ਭਰ ਦੇ ਜਿਹੜੇ ਬੁੱਧੀਜੀਵੀ ਹੈ, ਦੁਨੀਆ ਭਰ ਦੇ ਜਿਹੜੇ ਸਕਾਲਰ ਤੇ ਵਿਦਵਾਨ ਨੇ, ਪੂਰੀ ਦੁਨੀਆ ਤੇ ਨਜ਼ਰ ਰੱਖਣ ਵਾਲੇ, ਉਹ ਸਰ ਤੁਹਾਡੇ ਤੇ ਜਿਹੋ ਜਿਹਾ ਡਾਊਟ ਕਰ ਰਹੇ ਆ ਨਾ, ਉਹ ਬੜਾ ਸ਼ਰਮਨਾਕ ਆ। ਉਹਨਾਂ ਨੂੰ ਲੱਗਦਾ ਹੈਗਾ ਕਿ ਤੁਸੀਂ ਸਿਰਫ ਔਰ ਸਿਰਫ ਮਰੀਮ ਨਵਾਜ਼ ਦੇ ਚੱਕਰ 'ਚ ਇਹ ਸਾਰਾ ਕੁਝ ਕਰ ਰਹੇ ਹੋ। ਅੱਲਾ ਦੀ ਕਸਮ ਸਰ, ਕਿਉਂਕਿ ਹੋਰ ਕੋਈ ਵਜ੍ਹਾ ਹੀ ਨਹੀਂ ਨਜ਼ਰ ਆਉਂਦੀ। ਕਿਉਂਕਿ ਜੇ ਤੁਸੀਂ ਆਪਦੇ ਦੇਸ਼ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇਹ ਕਰੋ ਹੀ ਨਾ। ਇੱਕ 70 ਸਾਲ ਦੀ ਉਮਰ ਦੇ ਬੰਦੇ ਨੂੰ ਇਸ ਤਰ੍ਹਾਂ ਗੈਰ ਮਨੁੱਖੀ ਢੰਗ ਨਾਲ ਰੱਖਿਆ ਹੋਇਆ ਹੈ, ਜਿਸ ਤਰ੍ਹਾਂ ਤੁਸੀਂ 8x10 ਦੀ ਕੋਠੜੀ 'ਚ ਬੰਦ ਕੀਤਾ ਹੋਇਆ ਹੈ। ਕਦੀ ਲਾਈਟ ਬੰਦ ਕਰਦੀ, ਕਦੀ ਕਿਸੇ ਤਰ੍ਹਾਂ ਨਾਲ ਟੌਰਚਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਦੀ ਕਿਸੇ ਢੰਗ ਨਾਲ ਟੌਰਚਰ ਕਰਨ ਦੀ ਕੋਸ਼ਿਸ਼ ਕਰਦੇ ਹੋ। ਲੋਕ ਸਮਝਦੇ ਆ ਕਿ ਇੱਕ ਦਲੇਰ ਫੌਜੀ, ਇੱਕ ਗੈਰਤਮੰਦ ਫੌਜੀ, ਇੱਕ ਬਹਾਦਰ ਫੌਜੀ ਕਦੀ ਵੀ ਇਹੋ ਜਿਹੇ ਘਟੀਆ ਤਰੀਕੇ ਇਸਤੇਮਾਲ ਹੀ ਨਹੀਂ ਕਰਦਾ। ਜੇ ਤੁਸੀਂ ਇਮਰਾਨ ਰਿਆਜ਼ ਨਾਲ ਕੀਤੇ, ਜਿਹੜੇ ਬਾਕੀਆਂ ਨਾਲ ਸਾਰਿਆਂ ਨਾਲ ਕੀਤੇ, ਸਰ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਤੁਸੀਂ ਟਰੈਕ ਤੋਂ ਉਤਰ ਚੁੱਕੇ ਹੋ। ਤੇ ਇਸ਼ਕ 'ਚ ਬੰਦੇ ਨੂੰ ਇਹ ਲੱਗਦਾ ਹੈਗਾ, ਅੰਨੇ ਹੋਏ ਨੂੰ, ਕਿ ਸਾਰਾ ਕੁਝ ਹੀ ਜਾਇਜ਼ ਆ। ਸਿਰਫ ਔਰ ਸਿਰਫ ਤੁਹਾਡੇ ਤੇ ਇੱਕੋ ਹੀ ਡਾਊਟ ਕੀਤਾ ਜਾ ਰਿਹਾ। ਅਦਰਵਾਈਜ਼ ਪਾਕਿਸਤਾਨ ਤੋਂ ਜੇ ਤੁਸੀਂ ਕਹੋ ਲੁੱਟ ਘਸੁੱਟ, ਉਹ ਤਾਂ ਕਰੀ ਜਾਂਦੇ ਸੀਗੇ। 17 ਸਾਲਾਂ ਦੀ ਚੱਲੀ ਜਾਂਦੀ ਹੈ ਧੰਨ ਪਾਕਿਸਤਾਨ, ਜਿਹੜਾ ਜਰੀ ਜਾਂਦਾ ਸਾਰਾ ਕੁਝ। ਸੋ ਸਰ,
ਇਸ ਮਾਮਲੇ 'ਚ ਤੁਸੀਂ ਬਹੁਤ ਬਦਨਾਮ ਹੋ ਰਹੇ ਹੋ। ਔਰ ਆਉਣ ਵਾਲੇ ਸਮੇਂ 'ਚ ਤੁਸੀਂ ਸੋਚ ਕੇ ਦੇਖੋ, ਜਿਸ ਦਿਨ ਜੌਬ ਤੇ ਨਾ ਹੋਵੋਗੇ ਜਾਂ ਤੁਹਾਡਾ ਪਰਿਵਾਰ ਆ ਜਿਹੜਾ, ਉਹ ਕੀ ਫੀਲ ਕਰੇਗਾ। ਕਿ ਇਹ ਮਰੀਮ ਨਵਾਜ਼ ਤੁਹਾਡਾ ਕੀ ਇਰਾਦਾ ਹੈਗਾ ਕਿ ਹਾਂ ਤੁਸੀਂ ਇਹਦੀ ਖਾਤਰ ਇਹ ਸਾਰਾ ਕੁਝ ਕਰੀ ਜਾਓਗੇ ਤੇ ਫਿਰ ਤੁਹਾਡੀਆਂ ਵੀਡੀਓਜ਼ ਲੀਕ ਨਾ ਕਰੂਗੀ। ਜੇ ਇਹਦੇ ਕੋਲ ਕੋਈ ਵੀਡੀਓ ਹੈਗੀ ਹੈ ਤਾਂ ਨਹੀਂ, ਇਹ ਫਿਰ ਵੀ ਕਰੂਗੀ, ਇਹ ਤੁਹਾਡਾ ਤਮਾਸ਼ਾ ਫਿਰ ਵੀ ਬਣਾਊਗੀ। ਇਹਨਾਂ ਨੂੰ ਕੋਈ ਪਰਵਾਹ ਨਹੀਂਗਾ, ਇਹਨਾਂ ਨੂੰ ਕਿਸੇ ਗੱਲ ਦੀ ਕੋਈ ਡਰ ਨਹੀਂ, ਕਿਉਂਕਿ ਇਹ ਸਿਆਸੀ ਤੌਰ ਤੇ ਮਾਨਸਿਕ ਤੌਰ ਤੇ ਬਹੁਤ ਹੀ ਬੇਗੈਰਤ ਤੇ ਬੌਣੇ ਇਨਸਾਨ ਨੇ। ਬਾਕੀ ਸਰ ਮੈਂ ਇਹ ਸੋਚਦਾ ਹੈਗਾ ਕਿ ਵਾਈ, ਕਿਉਂ, ਕਾਹਦੇ ਵਾਸਤੇ ਕਰ ਰਹੇ ਹੋ ਤੁਸੀਂ। ਇੱਕ ਦੇਸ਼ ਨੂੰ ਜਿਸ ਤਰ੍ਹਾਂ ਕੈਦ ਕੀਤਾ ਹੋਇਆ, ਕਿੰਨਾ ਕੁ ਚਿਰ ਦੁਨੀਆ ਚੁੱਪ ਬੈਠੂਗੀ। ਦੁਨੀਆ ਸਾਰਾ ਕੁਝ ਦੇਖ ਰਹੀ ਹੈ ਜੋ ਤੁਸੀਂ ਕਰ ਰਹੇ ਹੈਗੇ ਆ। ਕਿੰਨਾ ਕੁ ਚਿਰ ਤੁਹਾਡੇ ਜਿਹੜੇ ਬਾਕੀ ਮੁਸਲਮਾਨ ਬ੍ਰਦਰਨ ਦੇਸ਼ ਹੈਗੇ ਆ, ਉਹ ਕਿੰਨਾ ਕੁ ਚਿਰ ਚੁੱਪ ਕਰਨਗੇ, ਜਦੋਂ ਉਹ ਸੋਚਣਗੇ ਕਿ ਸਾਡੀ ਇਸਲਾਮ ਦੀ ਆਵਾਜ਼ ਬੁਲੰਦ ਕਰਨ ਲੱਗਾ ਇੱਕ ਮਹਾਨ ਇਨਸਾਨ, ਸਿਰਫ ਔਰ ਸਿਰਫ ਇੱਕ ਜਰਨੈਲ ਨੇ ਇਸ ਢੰਗ ਨਾਲ ਕੈਦ ਕੀਤਾ ਹੋਇਆ। ਤੇ ਜਰਨੈਲ ਸ਼ਾਇਦ ਤੁਹਾਡਾ ਮਾਨਸਿਕ ਤਵਾਜ਼ਨ ਸਹੀ ਨਹੀਂ ਹੈਗਾ, ਜਾਂ ਫਿਰ ਤੁਹਾਨੂੰ ਸਲਾਹਾਂ ਦੇਣ ਵਾਲੇ ਇਹੋ ਜਿਹੇ ਨੇ। ਸੋਚ ਕੇ ਦੇਖੋ ਸਰ, ਖਾਨ ਸਾਹਿਬ ਦੇ ਨਾਲ ਖੜ ਕੇ ਵੇਖੋ। ਮੈਂ ਨਹੀਂ ਕਹਿੰਦਾ ਕਿਸੇ ਦੀ ਹੈਲਪ ਕਰੋ ਜਾਂ ਕਿਸੇ ਦਾ ਵਿਰੋਧ ਕਰੋ, ਸਿਰਫ ਔਰ ਸਿਰਫ ਜਿਵੇਂ ਖਾਨ ਸਾਹਿਬ ਨੇ ਕਿਹਾ, ਤੁਸੀਂ ਆਪਦੀਆਂ ਬੈਰਕਾਂ 'ਚ ਵਾਪਸ ਜਾਓ, ਲੋਕਾਂ ਨੂੰ ਫੈਸਲਾ ਕਰਨ ਦਿਓ, ਲੋਕਾਂ ਨੂੰ ਫੈਸਲਾ ਕਰਨ ਦਿਓ। ਇਹ ਦੇਸ਼ ਜੋਗ੍ਰਾਫੀਕਲੀ ਜਿਸ ਜਗ੍ਹਾ ਤੇ ਲੋਕੇਟਡ ਹੈ ਨਾ, ਬਹੁਤ ਕਮਾਲ ਆ। ਜਿਹੋ ਜੀ ਇਹਦੇ ਕੋਲੇ ਜ਼ਮੀਨ ਆ, ਉਹ ਵੀ ਬਹੁਤ ਕਮਾਲ ਆ। ਇਹਦੀ ਪੂਰੀ ਦੀ ਪੂਰੀ ਧਰਤੀ ਦੇ ਹੇਠਾਂ ਪਤਾ ਨਹੀਂ ਕਿੰਨੇ ਕੁ ਅਸਾਸੇ ਤੇ ਕਿੰਨੀਆਂ ਕੀਮਤੀ ਚੀਜ਼ਾਂ ਦਫਨ ਆ, ਜਿਹੜੀਆਂ ਤੁਸੀਂ ਤਲਾਸ਼ ਹੀ ਨਹੀਂ ਕੀਤੀਆਂ। ਸਰ ਬਹੁਤ ਮਹਾਨ ਇਨਸਾਨ ਆ ਗ੍ਰੇਟ ਖਾਨ, ਬਹੁਤ ਮਹਾਨ। ਤੁਹਾਡੀ ਸੋਚ ਤੋਂ ਵੱਧ, ਮੇਰੀ ਸੋਚ ਤੋਂ ਵੱਧ, ਇਸ ਦੁਨੀਆ ਦੀ ਸੋਚ ਤੋਂ ਵੀ ਉੱਪਰ ਦਾ ਇਨਸਾਨ ਆ ਉਹ। ਬਹੁਤ ਤਕੜਾ ਸਕਾਲਰ ਤੇ ਵਿਦਵਾਨ, ਠੀਕ ਹੈ। ਜਿਹੜਾ ਬੰਦਾ ਅੱਲਾ ਨੂੰ ਇੰਨਾ ਮੰਨਣ ਵਾਲਾ ਹੈ ਨਾ, ਇੱਕ ਵਾਰੀ ਤੁਸੀਂ ਆਜ਼ਾਦ ਕਰੋ ਉਹਨਾਂ ਨੂੰ, ਤੁਸੀਂ ਸੋਚੋਗੇ, ਆਪ ਦੇਖੋਗੇ ਆਉਣ ਵਾਲੇ ਸਮੇਂ 'ਚ ਪਾਕਿਸਤਾਨ ਦੇਖੂਗਾ, ਇਹ ਦੁਨੀਆ ਦੇਖੂਗੀ ਕਿ ਪਾਕਿਸਤਾਨ ਗਰੋ ਕਰਕੇ ਕਿੱਥੇ ਚਲਾ ਗਿਆ। ਜਿਸ ਟਾਈਮ ਪੂਰੀ ਦੀ ਪੂਰੀ ਦੁਨੀਆ ਐਨ ਕਰੋਨਾ ਦੇ ਅੱਗੇ ਕੋਡੀ ਹੋਈ ਸੀਗੀ ਨਾ, ਜਦੋਂ ਭਾਰਤ 'ਚ, ਮੇਰੇ ਮਹਾਨ ਭਾਰਤ 'ਚ ਲਾਸ਼ਾਂ ਰੁਲਦੀਆਂ ਫਿਰਦੀਆਂ ਸੀਗੀਆਂ, ਜਦੋਂ ਸੁਪਰ ਪਾਵਰ ਕੋਡਾ ਹੋਇਆ ਸੀਗਾ, ਹੱਥ ਖੜੇ ਹੋ ਗਏ ਸੀਗੇ ਕਿ ਸਾਡੇ ਸਿਸਟਮ ਹੀ ਕੰਮ ਨਹੀਂ ਕਰ ਰਿਹਾ ਹੈਗਾ, ਕਰੋਨਾ ਨਾਲ ਲੋਕ ਐਂ ਧੜਾ ਮਰ ਰਹੇ ਸੀਗੇ, ਉਦੋਂ ਇੱਕੋ ਦੇਸ਼ ਸੀਗਾ ਜਿਹੜਾ ਕਰੋਨਾ ਨੂੰ ਬੈਸਟ ਢੰਗ ਨਾਲ ਹੈਂਡਲ ਕਰ ਰਿਹਾ ਸੀ, ਤੇ ਉਹ ਪਾਕਿਸਤਾਨ। ਤੇ ਉਹਦੀ ਵਜ੍ਹਾ ਸਿਰਫ ਸੀਗੀ ਇੱਕੋ ਇੱਕ ਮਹਾਨ ਲੀਡਰ ਗ੍ਰੇਟ ਇਮਰਾਨ ਖਾਨ। ਜਦੋਂ ਪੂਰੀ ਦੁਨੀਆ ਦੀ GDP ਮਾਈਨਸ ਚਲੀ ਗਈ ਸੀਗੀ, ਇੰਡੀਆ ਦੀ 7 ਤੋਂ ਮਾਈਨਸ ਚਲ ਗਈ ਸੀਗੀ GDP, ਤੇ ਉਦੋਂ ਜੇ ਇੱਕ ਦੇਸ਼ ਕੋਈ ਤਰੱਕੀ ਕਰ ਰਿਹਾ ਸੀਗਾ ਤੇ ਉਹ ਸੀ ਪਾਕਿਸਤਾਨ, ਤੇ ਉਹਦੀ ਵਜ੍ਹਾ ਸੀਗਾ ਇਮਰਾਨ ਖਾਨ। ਜਦੋਂ ਸਾਰੀ ਦੀ ਸਾਰੀ ਦੁਨੀਆ ਇਸ ਕ੍ਰਾਈਸਿਸ ਚੋਂ ਗੁਜ਼ਰ ਰਹੀ ਸੀਗੀ ਨਾ, ਤੇ ਇਸ ਕ੍ਰਾਈਸਿਸ ਨਾਲ ਤਬਾਹ ਹੋ ਰਹੀ ਸੀ, ਤੇ ਉਦੋਂ ਇੱਕ ਦੇਸ਼ ਤਰੱਕੀ ਕਰ ਰਿਹਾ ਸੀਗਾ, ਉਹ ਸੀਗਾ ਪਾਕਿਸਤਾਨ। ਉਹਦੀ ਵਜ੍ਹਾ ਸਿਰਫ ਇਹੀ ਕਿ ਉਹਦਾ ਲੀਡਰ, ਉਹਦਾ ਹੁਕਮਰਾਨ ਜਿਹੜਾ ਇਮਰਾਨ ਖਾਨ ਸੀਗਾ, ਉਹਨੂੰ ਇਹ ਸੀਗਾ ਮੈਂ ਸਰਵ ਕਰਨਾ ਹੈ, ਮੈਂ ਕੁਝ ਲੁੱਟਣਾ ਨਹੀਂ ਹੈਗਾ, ਮੈਂ ਕੁਝ ਦਿਖਾਉਣਾ ਨਹੀਂ ਹੈਗਾ, ਇਹ ਮੇਰੀ ਜ਼ਿੰਮੇਵਾਰੀ ਤੇ ਮੇਰਾ ਫਰਜ਼ ਆ, ਉਹਨੂੰ ਅਦਾ ਕਰਨੇ ਆ। ਸਰ ਪਲੀਜ਼, ਮੈਂ ਹੈਰਾਨ ਆ ਕਿ ਤੁਹਾਡੇ ਲੋਕ ਹਜੇ ਵੀ ਤੁਹਾਡੀ ਆਰਮੀ ਨੂੰ ਕਿੰਨਾ ਪਸੰਦ ਕਰਦੇ ਨੇ। ਇਮਰਾਨ ਰਿਆਜ਼ ਹਜੇ ਵੀ ਕਹਿੰਦਾ ਹੈ ਕਿ ਨਹੀਂ ਮੇਰੀ ਆਰਮੀ ਹੈ, ਮੇਰੇ ਦੇਸ਼ ਦੀ ਬੇਇੱਜ਼ਤੀ ਨਾ ਹੋ ਜੇ, ਇਸ ਕਰਕੇ ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ ਚਾਹੁੰਦੇ ਆ। ਸਰ ਤੁਹਾਡੇ ਕੋਲੇ ਵਕਤ ਆ, ਗ੍ਰੇਟ ਖਾਨ ਕਿਸ ਤੋਂ ਬਦਲਾ ਨਹੀਂ ਲਊਗਾ, ਗਰੰਟੀ ਹੈ ਇਸ ਗੱਲ ਦੀ। ਲਿਖਾ ਲਓ ਇੱਕ ਸਰਦਾਰ ਦੀ ਜ਼ਬਾਨ ਆ, ਮੈਂ ਜਾਣਦਾ ਗ੍ਰੇਟ ਖਾਨ ਨੂੰ। ਉਹਦਾ ਮਤਲਬ ਤਾਂ ਇਹ ਆ ਕਿ ਮੇਰੇ 25 ਕਰੋੜ ਲੋਕ ਹੈਗੇ ਜਿਹੜੇ ਘੱਟੋ ਘੱਟ ਉਹ ਤਰੱਕੀ ਕਰਨ, ਉਹ ਜਿਉਂਦੇ ਰਹਿਣ, ਉਹ ਹੱਸਦੇ ਵਸਦੇ ਰਹਿਣ, ਮੇਰਾ ਦੇਸ਼ ਤਰੱਕੀ ਕਰੇ, ਦੁਨੀਆ ਦੇਖੇ ਕਿ ਹਾਂ ਪਾਕਿਸਤਾਨ ਕਿੱਥੋਂ ਪਹੁੰਚ ਗਿਆ। ਉਹਦਾ ਮਕਸਦ ਇਹੀ ਆ, ਉਹ ਕਿਸ ਤੋਂ ਬਦਲਾ ਲੈਣ ਵਾਸਤੇ ਨਹੀਂ ਆ ਰਿਹਾ, ਤੇ ਖਾਸ ਕਰ ਤੁਹਾਡੇ ਤੋਂ ਤਾਂ ਬਿਲਕੁਲ ਵੀ ਨਹੀਂ। ਸੋ ਤੁਹਾਡੇ ਕੋਲੇ ਮੌਕਾ ਹੈ ਸਰ, ਖਾਨ ਦੇ ਨਾਲ ਰਲ ਕੇ ਕੰਮ ਤਾਂ ਕਰਕੇ ਦੇਖੋ ਇੱਕ ਵਾਰੀ। ਜਿੰਨਾ ਚਿਰ ਆ ਬਾਜਵਾ ਸੀਗਾ, ਉਹਦੇ ਨਾਲ ਰਲ ਕੇ ਕਰਦਾ ਸੀਗਾ ਮਾੜਾ ਮੋਟਾ, ਤਾਂ ਖਾਨ ਸਾਹਿਬ ਤਾਂ ਇਹ ਕਰਦੇ ਸੀ ਕਿ ਇਹ ਮੇਰਾ ਬਾਡੀ ਹੈ, ਮੇਰੇ ਨਾਲ ਦਾ ਹੈ, ਅਸੀਂ ਇੱਕੋ ਪੇਜ ਤੇ ਹਾਂ। ਸੋ ਖਾਨ ਤੁਹਾਨੂੰ ਵੀ ਮਾਫ ਕਰ ਦੂਗਾ, ਪਰ ਮਾਫੀ ਵਾਸਤੇ ਦਿਲ ਵੱਡਾ ਕਰਨਾ ਪੈਂਦਾ ਹੈ। ਵੱਡਾ ਬੰਦਾ ਹੀ ਮਾਫੀ ਮੰਗ ਸਕਦਾ ਹੈ, ਵੱਡਾ ਬੰਦਾ ਹੀ ਚੁੱਕ ਸਕਦਾ ਹੈਗਾ, ਛੋਟਾ ਬੰਦਾ ਨਹੀਂ ਚੁੱਕ ਸਕਦਾ। ਤੁਹਾਡੇ ਬਾਰੇ ਮੈਨੂੰ ਐਂ ਲੱਗਦਾ ਜਿਵੇਂ ਕੋਈ ਛੋਟਾ ਬੰਦਾ ਵੱਡੇ ਅਹੁਦੇ ਤੇ ਆ ਗਿਆ ਹੈਗਾ, ਜਾਂ ਫਿਰ ਤੁਸੀਂ ਡੀਲ ਹੀ ਇਹੋ ਜਿਹੀ ਕਰ ਬੈਠੇ ਆ, ਜਿਹੜੀ ਡੀਲ ਤੋਂ ਬਾਅਦ ਤੁਹਾਨੂੰ ਲੱਗਦਾ ਹੈਗਾ ਤੁਸੀਂ ਆਪਦੇ ਬੱਚਿਆਂ ਨੂੰ, ਆਪਦੇ ਪਰਿਵਾਰ ਨੂੰ ਜਾਂ ਲੋਕਾਂ ਨੂੰ ਮੂੰਹ ਖਾਉਣ ਜੋਗੇ ਨਹੀਂ ਰਹੇ। ਜੋ ਵੀ ਹੋਇਆ ਸਰ, ਇਹਨੂੰ ਸੈਟਲ ਡਾਊਨ ਕਰਨ ਦੀ ਕੋਸ਼ਿਸ਼ ਕਰੋ, ਜਾਓ ਖਾਨ ਸਾਹਿਬ ਨੂੰ ਜਾ ਕੇ ਮਿਲ ਲਓ ਇਕੱਲੇ। ਸੁਣ ਲਿਆ ਜੀ। ਮੇਰਾ ਖਿਆਲ ਇਹਦੇ ਤੇ ਮਜ਼ੀਦ ਕਿਸੇ ਕਿਸਮ ਦੀ ਕੋਈ ਤਜਜ਼ੀਆ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜੇ ਇਹਨਾਂ ਨੂੰ ਸਮਝ ਆਉਣੀ ਹੋਈ ਗੱਲ ਦੀ ਤੇ ਇੰਝ ਹੀ ਆ ਜਾਣੀ, ਤੇ ਜੇ ਨਾ ਆਉਣੀ ਹੋਈ ਤੇ ਫਿਰ ਨਹੀਂ ਆਉਣੀ। ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।